ਲਾ ਫਰਮ ਵਾਲੇ ਜੇ ਟਰਕੀਆਂ ਨਾ ਟੌਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4082 415 900 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵਰਲਡ ਪ੍ਰੈਸ ਫਰੀडम ਇੰਡੈਕਸ ਜਿਹੜਾ ਜਿਹਦੇ ਵਿੱਚ ਭਾਰਤ ਲਗਾਤਾਰ ਡਿੱਗ ਰਿਹਾ। ਇਸ ਮਾਮਲੇ ਦੇ ਉੱਤੇ ਹੁਣ ਰਾਜ ਸਭਾ ਦੇ ਵਿੱਚ ਵੀ ਗੱਲਬਾਤ ਹੋਈ ਹੈ। ਮਾਰਕਸਵਾਦੀ ਕਮਿਊਨਿਸਟ ਪਾਰਟੀ ਸੀਪੀਐਮ ਦੇ ਇੱਕ ਮੈਂਬਰ ਨੇ ਰਾਜ ਸਭਾ ਦੇ ਵਿੱਚ ਪੱਤਰਕਾਰਾਂ ਦੀ ਮੌਜੂਦਾ ਅਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਦੇ ਨਾਲ ਹੀ ਵਿਸ਼ਵ ਪ੍ਰੈਸ ਆਜ਼ਾਦੀ ਸੂਚਕਾਂਕ ਦੇ ਵਿੱਚ ਭਾਰਤ ਦੇ ਡਿੱਗਦੇ ਪੱਧਰ ਤੇ ਚਿੰਤਾ ਜ਼ਾਹਰ ਕੀਤੀ। ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਸਿਫਰ ਕਾਲ ਦੇ ਵਿੱਚ ਇਸ ਮਾਮਲੇ ਨੂੰ ਉਠਾਉਂਦਿਆਂ ਸੀਪੀਐਮ ਦੇ ਸ਼ਿਵਦਾਸਨ ਨੇ ਕਿਹਾ ਕਿ ਪੱਤਰਕਾਰੀ ਸਾਡੀ ਆਜ਼ਾਦੀ ਦੇ ਅੰਦੋਲਨ ਦਾ ਅਨਿੱਖੜਵਾਂ ਅੰਗ ਰਿਹਾ ਹੈ। ਗਾਂਧੀ, ਸਰਦਾਰ ਭਗਤ ਸਿੰਘ, ਕਾਰਲ ਮਾਰਕਸ ਅਤੇ ਲੈਨਨ ਵਰਗੀਆਂ ਵਿਸ਼ਵ ਦੀਆਂ ਪ੍ਰਸਿੱਧ ਸ਼ਖਸੀਅਤਾਂ ਨੇ ਮੀਡੀਆ ਨੂੰ ਸੰਘਰਸ਼ ਦੇ ਇੱਕ ਉਪਕਰਨ ਵਜੋਂ ਇਸਤੇਮਾਲ ਕੀਤਾ। ਉਹਨਾਂ ਨੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਦੁੱਖ ਹੋ ਰਿਹਾ ਕਿ ਪੈਰੀਆਰ, ਅੰਬੇਦਕਰ ਅਤੇ ਰਵਿੰਦਰਨਾਥ ਟੈਗੋਰ ਦੀ ਧਰਤੀ ਭਾਰਤ ਪ੍ਰੈਸ ਆਜ਼ਾਦੀ ਸੂਚਕਾਂਕ ਦੇ ਵਿੱਚ 180 ਦੇਸ਼ਾਂ ਦੇ ਵਿੱਚੋਂ 159ਵੇਂ ਨੰਬਰ ਤੇ ਆ। ਉਹਨਾਂ ਕੁਝ ਪੱਤਰਕਾਰਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਸਣੇ ਹੋਰ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕਰਨ ਵਰਗੇ ਮਾਮਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਪ੍ਰਸਿੱਧ ਸੰਪਾਦਕ ਅਤੇ ਲੇਖਕਾ ਗੌਰੀ ਲੰਕੇਸ਼ ਸਣੇ 100 ਤੋਂ ਵੱਧ ਪੱਤਰਕਾਰ ਜਿਹੜੇ ਨੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਮਾਰੇ ਗਏ ਨੇ। ਤੁਹਾਨੂੰ ਯਾਦ ਹੋਣਾ ਪੰਜਾਬੀ ਡੀਐਸਏ ਦੇ ਇਸੇ ਮੰਚ ਦੇ ਉੱਤੇ ਆਪਾਂ ਇੱਕ ਰਿਪੋਰਟ ਕੀਤੀ ਸੀਗੀ ਜਿਹਦੇ ਵਿੱਚ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਆਜ਼ਾਦੀ ਪੱਤਰਕਾਰਤਾ ਦੀ ਆਜ਼ਾਦੀ ਤੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਦੇ ਬਾਰੇ ਆਪਾਂ ਚਰਚਾ ਕੀਤੀ ਸੀ। ਉਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਜਿਹੜੇ ਵੱਡੇ ਮਾਮਲੇ ਸੀਗੇ ਕਿ ਫਲਾਂ ਪੱਤਰਕਾਰ ਕੋਈ ਮਾਈਨਿੰਗ ਨੂੰ ਕਵਰ ਕਰ ਰਿਹਾ ਸੀਗਾ, ਕੋਈ ਇਸ ਤਰ੍ਹਾਂ ਪੋਲੀਟੀਕਲ ਅਫੇਅਰਸ ਦੇ ਨਾਲ ਜੁੜਿਆ ਹੋਇਆ ਸੀ ਜਿਹੜਾ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜਾ ਉਹਨੂੰ ਮ੍ਰਿਤਕ ਦੇਖਿਆ ਗਿਆ, ਕੋਈ ਇਸੇ ਤਰ੍ਹਾਂ ਕਵਰ ਕਰਨ ਜਾ ਰਿਹਾ ਸੀਗਾ, ਕੋਈ ਕਿਸੇ ਪ੍ਰੋਜੈਕਟ ਵੱਡੇ ਜਿਹੜੇ ਕਾਰਪੋਰੇਟ ਪ੍ਰੋਜੈਕਟ ਦਾ ਉਹਦਾ ਵਿਰੋਧ ਕਰ ਰਿਹਾ ਸੀ ਕਿਉਂਕਿ ਉਹ ਪ੍ਰੋਜੈਕਟ ਦਾ ਲੋਕ ਉੱਥੋਂ ਦੇ ਲੋਕ ਵਿਰੋਧ ਕਰ ਰਹੇ ਸੀਗੇ, ਸੋ ਉਹ ਵੀ ਵਿਰੋਧ ਕਰ ਰਿਹਾ ਸੀਗਾ। ਸੋ ਇਸ ਤਰ੍ਹਾਂ ਬਹੁਤ ਸਾਰੇ ਪੱਤਰਕਾਰ ਆ ਜਿਹੜੇ ਇਹਨਾਂ ਹਮਲਿਆਂ ਦਾ ਸ਼ਿਕਾਰ ਹੋਏ ਨੇ। ਔਰ ਇਸ ਮਾਮਲੇ ਦੇ ਵਿੱਚ ਆਪਾਂ ਨਾ ਜਦੋਂ ਐਮਰਜੈਂਸੀ ਦੀ ਗੱਲ ਕਰਦੇ ਹਾਂ ਤੇ ਉਦੋਂ ਵੀ ਮਤਲਬ ਪੱਤਰਕਾਰਤਾ ਦੀ ਜਿਹੜੀ ਆਜ਼ਾਦੀ ਹੈ ਜਾਂ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਹ ਇੱਕ ਤਰੀਕੇ ਨਾਲ ਉਹਨੂੰ ਵੀ ਬੰਨ੍ਹ ਲਿਆ ਗਿਆ ਸੀ, ਕੀਲ ਲਿਆ ਗਿਆ ਸੀਗਾ। ਉਸ ਤੋਂ ਬਾਅਦ ਚਲੋ ਫਿਰ ਥੋੜਾ ਬਹੁਤ ਫਰਕ ਪਿਆ, ਪਰ ਹੁਣ ਇੱਕ ਅਣਐਲਾਨੀ ਐਮਰਜੈਂਸੀ ਦੇ ਤਹਿਤ ਤੁਸੀਂ ਦੇਖ ਲਓ ਕਿ ਪੱਤਰਕਾਰ ਜਿਹੜੇ ਨੇ ਉਹ ਜਿਹੜੇ ਅਸਲੀ ਗੱਲ ਕਰਦੇ ਨੇ ਉਹਨਾਂ ਨੂੰ ਬਹੁਤ ਸਾਰਾ ਕੁਝ ਝੱਲਣਾ ਪੈਂਦਾ। ਔਰ ਜਿਹੜੇ ਦੇਸ਼ ਦੇ ਵਿੱਚ ਲਿਟਰੇਚਰ ਰੱਖਣ ਦੇ ਕਰਕੇ ਪਰਚਾ ਦਰਜ ਹੋ ਜਾਂਦਾ ਹੋਵੇ ਤੇ ਯੂਏਪੀਏ ਠੋਕ ਦਿੱਤਾ ਜਾਂਦਾ ਹੋਵੇ, ਉੱਥੇ ਪੱਤਰਕਾਰ ਨੂੰ ਆਪਣੀ ਗੱਲ ਕਹਿਣੀ ਕਿੰਨੀ ਔਖੀ ਹੋਊਗੀ। ਆਪਾਂ ਹਮੇਸ਼ਾ ਜਦੋਂ ਜ਼ਿਕਰ ਕਰਦੇ ਹਾਂ ਪੱਤਰਕਾਰੀ ਦਾ ਭਾਰਤ ਦੇ ਵਿੱਚ ਤਾਂ ਦੇਖੋ ਇੱਕ ਤਾਂ ਉੱਥੇ ਦੋ ਤਰ੍ਹਾਂ ਦੇ ਪੱਤਰਕਾਰ ਨੇ, ਸਾਰੇ ਥਾਂ ਹੀ ਹੁੰਦੇ ਨੇ ਵੈਸੇ ਤਾਂ। ਇੱਕ ਤਾਂ ਹੁੰਦੇ ਨੇ ਜਿਹੜੇ ਸਟੂਡੀਓ ਦੇ ਵਿੱਚ ਬਹਿ ਕੇ ਗੱਲ ਕਰਦੇ ਨੇ, ਜਿਨ੍ਹਾਂ ਦਾ ਕੰਮ ਹੁੰਦਾ ਚੀਜ਼ਾਂ ਨੂੰ ਐਨਲਾਈਜ਼ ਕਰਨਾ, ਪੜਚੋਲ ਕਰਨਾ, ਸਮੀਖਿਆ ਕਰਨਾ। ਔਰ ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਬੰਦਿਆਂ ਨੂੰ ਬਹੁਤ ਪੜ੍ਹਨਾ ਪੈਂਦਾ, ਉਹਨਾਂ ਦੀ ਸਟੱਡੀ ਬਹੁਤ ਹੁੰਦੀ ਹੈ। ਉਹ ਇਸੇ ਚੀਜ਼ ਦੇ ਵਿੱਚੋਂ ਉਹਨਾਂ ਦੀ ਸਟੱਡੀ, ਉਹਨਾਂ ਦੇ ਤਜਰਬੇ ਦੇ ਵਿੱਚੋਂ ਉਹਨਾਂ ਦੀਆਂ ਗੱਲਾਂ ਨਿਕਲਦੀਆਂ ਨੇ ਜਿਹੜੀਆਂ ਉਹ ਕੋਟ ਕਰਦੀਆਂ ਨੇ। ਦੂਜੀ ਜਿਹੜੀ ਪੱਤਰਕਾਰੀ ਹੈ ਉਹ ਹੈ ਗਰਾਊਂਡ ਦੇ ਉੱਤੇ ਜਾ ਕੇ। ਗਰਾਊਂਡ ਤੇ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਮੈਂ ਇੱਕ ਦਿਨ ਗੱਲ ਵੀ ਕੀਤੀ ਸੀਗੀ ਕਿ ਮਨਪ੍ਰੀਤ ਬਾਦਲ ਉਹ ਗੱਲਬਾਤ ਕਰ ਰਹੇ ਸੀਗੇ ਕਿਸੇ ਸਮਾਗਮ ਦੇ ਬਾਬਤ ਤੇ ਉਹਨਾਂ ਨੇ ਪੱਤਰਕਾਰਾਂ ਨੂੰ ਸਗੋਂ ਝਿੜਕਿਆ ਇੱਕ ਤਰੀਕੇ ਨਾਲ। ਉਹ ਜਾਵੜੇ ਕੋਈ ਮੇਰੇ ਵਰਗੇ ਮਾਈਕ ਸੀਗਾ, ਉਹਨਾਂ ਕੋਲੇ ਕੈਮਰੇ ਸੀਗੇ, ਉਹ ਕਹਿੰਦਾ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ। ਮਨਪ੍ਰੀਤ ਬਾਦਲ ਕਹਿੰਦਾ ਯਾਰ ਸਵਾਲ ਤਾਂ ਪੂਰਾ ਕਰ ਲਿਆ ਕਰੋ, ਇਹ ਤਾਂ ਦੱਸ ਦਿਆ ਕਰੋ ਕਿ ਅੱਜ ਦੇ ਪ੍ਰੋਗਰਾਮ ਦਾ ਮੰਤਵ ਕੀ ਸੀ, ਤੁਸੀਂ ਇੱਥੇ ਆਏ ਹੋ, ਸਰਕਾਰ ਦਾ ਇਨਾਮ ਵਾਲਾ ਫਲ ਆਇਆ, ਇਹਦੀ ਕੋਈ ਆਊਟਪੁੱਟ ਨਿਕਲੂਗੀ। ਕਹਿੰਦਾ ਇੰਨੀ ਗੱਲ ਤਾਂ ਪੁੱਛ ਲਿਆ ਕਰੋ। ਹੁਣ ਪ੍ਰਚਲਨ ਕੀ ਹੋ ਗਿਆ ਅਸਲ ਦੇ ਵਿੱਚ, ਇਹਦੇ ਵਿੱਚ ਨਾ ਹੁਣ ਇਨਕਲਾਬੀ ਵੀ ਆ ਜਾਣਗੇ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ। ਹੁਣ ਮੋਦੀ ਸਾਹਿਬ ਡਰਦੇ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਦੇ, ਉਹਨਾਂ ਦਾ ਹੀਆ ਨਹੀਂ ਬਹਿੰਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਨਾ ਕੋਈ ਅਜਿਹਾ ਪੱਤਰਕਾਰ ਬੈਠਾ ਹੋਊਗਾ ਜਿਹੜਾ ਜਾਗਦੀ ਜ਼ਮੀਰ ਵਾਲਾ ਹੋਊਗਾ ਤੇ ਉਹਨੇ ਸਵਾਲ ਕੱਢ ਮਾਰਨਾ। ਹੁਣ ਜਿਹੜੀ ਪੰਜਾਬ ਸਰਕਾਰ ਹੈ ਇਹਦਾ ਵੀ ਤਰਜ਼ੇ ਅਮਲ ਕੋਈ ਬਹੁਤਾ ਵੱਖਰਾ ਨਹੀਂ ਹੈ। ਇਹ ਵੀ ਜਦੋਂ ਸੱਦਾ ਦਿੰਦੇ ਨੇ ਪੱਤਰਕਾਰਾਂ ਨੂੰ ਪ੍ਰੈਸ ਕਵਰੇਜ ਦਾ ਤਾਂ ਉਦੋਂ ਇਹ ਆਪਣੇ ਚਹੇਤੇ ਪੱਤਰਕਾਰਾਂ ਨੂੰ ਸੱਦਾ ਦਿੰਦੇ ਨੇ।
ਔਰ ਉਹਨਾਂ ਚਹੇਤੇ ਪੱਤਰਕਾਰਾਂ ਦੇ ਵਿੱਚ ਬਹੁਤੇ ਇਹਨਾਂ ਦੇ ਜੀ ਹਜ਼ੂਰੀਏ ਹੁੰਦੇ ਨੇ, ਬਹੁਤੇ ਇਹੋ ਜਿਹੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਸਵਾਲ ਹੀ ਨਹੀਂ ਕਰਦੇ। ਉਹ ਲਾ ਕੇ ਉੱਥੇ ਮੇਰੇ ਵਰਗਾ ਜਾਂਦਾ ਵਿਚਾਰਾ, ਲਾ ਕੇ ਕੈਮਰਾ ਉਹ ਫੀਡ ਔਨ ਕਰ ਦਿੰਦਾ, ਚਲੋ ਜੀ ਉਹ ਸਿੱਧੀ ਫੀਡ ਅੱਜ-ਕੱਲ੍ਹ ਟੈਕਨੋਲੋਜੀ ਦਾ ਯੁੱਗ ਆ, ਉਹ ਸਿੱਧੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਵੈਬ ਮੀਡੀਆ ਤੇ ਪਹੁੰਚੀ ਜਾਂਦੀ ਹੈ, ਉੱਥੋਂ ਕੈਪਚਰ ਕਰਕੇ ਸਟੋਰ ਕਰ ਲੈਂਦਾ। ਉਸ ਪ੍ਰੈਸ ਕਾਨਫਰੰਸ ਦਾ ਮੰਤਵ ਕੀ ਸੀ? ਉਹਦੇ 'ਚ ਕਾਊਂਟਰ ਸਵਾਲ ਕੀ ਹੋ ਸਕਦਾ ਸੀ? ਉਸ ਵਿਸ਼ੇ ਨੂੰ ਪੜ੍ਹਨਾ, ਉਸ ਵਿਸ਼ੇ ਬਾਰੇ ਜਾਣਨਾ, ਇਹ ਹੁਣ ਸਾਡੀ ਤਵੱਜੋ ਹੀ ਨਹੀਂ ਰਹੀ। ਬਹੁਤ ਵੱਡੇ ਹਿੱਸੇ ਦੀ, ਸਾਰਿਆਂ ਦੀ ਤਾਂ ਨਹੀਂ ਕਹਿ ਸਕਦੇ, ਔਰ ਜਿਨ੍ਹਾਂ ਦੀ ਹੈਗੀ ਹੈ, ਜਿਹੜੇ ਇਹਨਾਂ ਚੀਜ਼ਾਂ ਤੇ ਗੌਰ ਕਰਦੇ ਨੇ, ਉਹਨਾਂ ਨੂੰ ਸਰਕਾਰਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੜਨ ਨਹੀਂ ਦਿੰਦੀਆਂ। ਉਹਨਾਂ ਨੂੰ ਅੱਜ-ਕੱਲ੍ਹ ਤਾਂ ਇਹਨਾਂ ਨੇ ਹੋਰ ਵੀ ਕਰਤਾ ਕਿ ਕੰਮ, ਤੁਸੀਂ ਪਿਛਲੇ ਦਿਨੀ ਨਾ ਇੱਕ ਸੁਣਿਆ ਹੋਣਾ ਲਫ਼ਜ਼ ਕਿ ਤੂੰ ਐਕਰੀਡੇਟਡ ਪੱਤਰਕਾਰ ਨਹੀਂ ਹੈ। ਇੱਕ ਆਪਾਂ ਪਿੱਛੇ ਜਿਹੇ ਮਸਲਾ ਚਰਚਿਤ ਕੀਤਾ ਸੀਗਾ ਕਿ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਕਿਹਾ ਗਿਆ ਸੀਗਾ ਕਿ ਤੂੰ ਐਕਰੀਡੇਟਡ ਨਹੀਂ ਹੈ। ਐਕਰੀਡੇਟਡ ਹੋਣਾ ਕੋਈ ਜ਼ਰੂਰੀ ਨਹੀਂ ਹੈ। ਲੋਕਾਂ ਦੀ ਗੱਲ ਕਰਨ ਵਾਸਤੇ ਸਰਕਾਰ ਤੋਂ ਮਾਨਤਾ ਲੈਣੀ ਜ਼ਰੂਰੀ ਨਹੀਂ ਹੈ। ਨਾ ਹੀ ਕਿਸੇ ਪ੍ਰੈਸ ਲਾਅ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜੇਕਰ ਤੁਸੀਂ ਐਕਰੀਡੇਟਡ ਹੋ ਤਾਂ ਤੁਸੀਂ ਫੇਰ ਹੀ ਕਵਰੇਜ ਕਰ ਸਕਦੇ ਹੋ। ਪ੍ਰੈਸ ਲਾਅ ਤਾਂ ਇੱਥੋਂ ਤੱਕ ਵੀ ਕਹਿੰਦਾ ਹੈ ਕਿ ਕੋਈ ਵੀ ਆਮ ਨਾਗਰਿਕ ਜਿਹੜਾ ਸਮਝਦਾ ਚੀਜ਼ਾਂ ਨੂੰ, ਔਰ ਜਿਹੜੇ ਨੇ ਸਟੱਡੀ ਕੀਤੀ ਹੋਈ ਆ, ਔਰ ਉਹ ਕਾਨੂੰਨ ਦਾ ਜਾਣਕਾਰ ਆ, ਉਹ ਪੱਤਰਕਾਰ ਆ। ਬੇਸ਼ੱਕ ਉਹ ਆਫੀਸ਼ੀਅਲੀ ਨਾ ਹੋਵੇ, ਅਧਿਕਾਰਕ ਤੌਰ ਤੇ ਕਿਸੇ ਨਾਲ ਨਾ ਜੁੜਿਆ ਹੋਵੇ, ਪਰ ਉਹ ਕਹਿੰਦੇ ਕਿ ਵਿਸਲ ਬਲੋਰਿੰਗ ਕਰਨੀ, ਵਿਸਲ ਬਲੋਰਿੰਗ ਦਾ ਮਤਲਬ ਕਿ ਕਿਸੇ ਗਲਤ ਕੰਮ ਦੇ ਵਿਰੁੱਧ ਆਵਾਜ਼ ਚੁੱਕਣੀ, ਉਹ ਵੀ ਪੱਤਰਕਾਰੀ ਹੈ। ਇੱਕ ਪੰਜਾਬ ਦੇ ਵਿੱਚ 2 ਬੜੇ ਵੱਡੇ ਅਦਾਰੇ ਆ, ਤੁਹਾਨੂੰ ਪਤਾ, ਬੜੇ ਵੱਡੇ ਤਾਂ ਚਲੋ ਕੀ ਆ, ਬਸ ਪ੍ਰਿੰਟ ਦੇ ਵਿੱਚ ਉਹਨਾਂ ਦਾ ਕਿਹੋ ਜਿਹਾ ਸਿਸਟਮ ਆਪਾਂ ਸਾਰੇ ਜਾਣਦੇ ਹਾਂ। ਉਹਨਾਂ ਦੇ ਇੱਕ ਪੱਤਰਕਾਰ ਨਾਲ, ਉਹਨਾਂ ਦੇ ਵਿੱਚੋਂ ਇੱਕ ਅਦਾਰੇ ਦੇ ਪੱਤਰਕਾਰ ਨਾਲ ਮੈਂ ਇੱਕ ਵਾਰੀ ਗੱਲ ਕਰ ਰਿਹਾ ਸੀ, ਅੱਜ ਤੋਂ ਕਈ ਸਾਲ ਪਹਿਲਾਂ ਦੀ ਗੱਲ ਆ, ਫ਼ੋਨ ਦੇ ਉੱਤੇ। ਉਹਨੂੰ ਮੈਂ ਕਿਹਾ ਕਿ ਵਿਸਲ ਬਲੋਰਿੰਗ ਬੰਦ ਹੋ ਰਹੀ ਹੈ, ਸਰਕਾਰ ਵਿਸਲ ਬਲੋਰਿੰਗ ਨੂੰ ਟਾਰਗੇਟ ਕਰ ਰਹੀ ਹੈ, ਔਰ ਨਹੀਂ ਕਰਨਾ ਚਾਹੀਦਾ। ਉਹ ਟਿੱਪਣੀ ਲੈ ਰਿਹਾ ਸੀ ਮੇਰੀ ਕਿਸੇ ਮਸਲੇ ਦੇ ਉੱਤੇ। ਉਸ ਬੰਦੇ ਨੂੰ, ਔਰ ਮੇਰੇ ਖਿਆਲ ਸੈਂਕੜੇ ਇੰਟਰਵਿਊਜ਼ ਕਰਤੀਆਂ ਹੋਣੀਆਂ ਉਹ ਬੰਦੇ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਸ ਬੰਦੇ ਨੂੰ ਵਿਸਲ ਬਲੋਰਿੰਗ ਬਾਰੇ ਨਹੀਂ ਸੀ ਪਤਾ ਕਿ ਵਿਸਲ ਬਲੋਰਿੰਗ ਕੀ ਹੈ। ਇੱਥੇ ਅਸੀਂ ਖੜੇ ਆ ਕੇ, ਸਾਡੀ ਪੰਜਾਬੀ ਪੱਤਰਕਾਰਤਾ ਇੰਨੀ ਹੈ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਰਕਾਰ ਦੇ ਕੰਮਾਂ ਦੇ ਵਿਰੁੱਧ ਜੇ ਕੋਈ ਬੋਲਦਾ, ਜਾਂ ਕੋਈ ਆਮ ਨਾਗਰਿਕ ਬੋਲਦਾ, ਜਾਂ ਕਿਸੇ ਗਲਤ ਕੰਮ ਨੂੰ ਐਕਸਪੋਜ਼ ਕਰਦਾ, ਉਹ ਕਿਸੇ ਪਾਲਿਸੀ ਨੂੰ ਐਕਸਪੋਜ਼ ਕਰਦਾ, ਤਾਂ ਉਹਨੂੰ ਕਹਿੰਦੇ ਨੇ ਵਿਸਲ ਬਲੋਰਿੰਗ। ਔਰ ਦੁਨੀਆ ਭਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਵਿਸਲ ਬਲੋਰਾਂ ਦੇ ਨਾਲ ਤੁਸੀਂ ਦੇਖਿਆ ਹੋਣਾ ਨਾ, ਕਈ ਵੱਡੇ ਮਾਮਲੇ, ਕਈ ਹਾਈ ਪ੍ਰੋਫਾਈਲ ਮਾਮਲੇ, ਕਿ ਫਲਾਂ ਬੰਦਾ ਫੜਿਆ ਹੋਇਆ ਕਿਉਂਕਿ ਉਹ ਵਿਸਲ ਬਲੋਰ ਹੈ, ਫਲਾਂ ਬੰਦੇ ਨੂੰ ਫਲਾਂ ਸਰਕਾਰ ਨੇ ਕੈਦ ਕਰਤੀ ਕਿਉਂਕਿ ਉਹ ਵਿਸਲ ਬਲੋਰਿੰਗ ਕਰਦਾ ਸੀਗਾ। ਸੋ ਇਸੇ ਕਰਕੇ ਰਾਜ ਸਭਾ ਦੇ ਵਿੱਚ ਜਿਹੜੇ CPM ਦੇ ਸ਼ਿਵਦਾਸਨ ਨੇ, ਉਹਨਾਂ ਨੇ ਇਹ ਮਸਲਾ ਚੁੱਕਿਆ ਸੀਗਾ, ਔਰ ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ ਪ੍ਰਸਿੱਧ ਸੰਪਾਦਕ ਅਤੇ ਲੇਖਕ ਗੌਰੀ ਲੰਕੇਸ਼ ਸਣੇ 100 ਤੋਂ ਵੱਧ ਪੱਤਰਕਾਰ ਮਾਰੇ ਗਏ ਨੇ, ਤੇ ਉਹ ਇਹੀ ਨੇ, ਗੌਰੀ ਲੰਕੇਸ਼ ਵਰਗੇ ਲੋਕ ਨੇ ਜਿਹੜੇ ਉੱਥੇ ਕੰਮ ਕਰਦੇ ਨੇ, ਜਿਹੜੇ ਉੱਥੇ ਲੋਕਾਂ ਨੂੰ ਦੱਸਦੇ ਨੇ ਕਿ ਭਾਈ ਆਹ ਤਾਕਤਾਂ ਨੇ ਜਿਹੜੀਆਂ ਤੁਹਾਡਾ ਨੁਕਸਾਨ ਕਰ ਰਹੀਆਂ ਨੇ, ਤੁਹਾਡੇ 'ਚ ਵੰਡੀਆਂ ਪਾ ਰਹੀਆਂ ਨੇ, ਔਰ ਤੁਹਾਨੂੰ ਨਿਖੇੜ ਰਹੀਆਂ ਨੇ, ਔਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ। ਗੌਰੀ ਲੰਕੇਸ਼ ਦੇ ਪਿਤਾ ਇੱਕ ਬਹੁਤ ਹਾਈ ਪ੍ਰੋਫਾਈਲ ਬੰਦੇ ਸੀ। ਜੇ ਉਹ ਫਾਈਨੈਂਸ਼ੀਅਲੀ ਦੇਖਿਆ ਜਾਵੇ ਤਾਂ ਉਹ ਤਾਂ ਕੋਈ ਉਹਨਾਂ ਲੋਕਾਂ ਦੇ ਵਿੱਚੋਂ ਵੀ ਆ ਸਕਦੇ ਸੀ ਜਿਹੜੇ ਕਹਿੰਦੇ ਨੇ ਆਪਾਂ ਨੂੰ ਕੀ ਹੈ, ਆਪਾਂ ਕੀ ਲੈਣਾ, ਜਿਨ੍ਹਾਂ ਦਾ ਕੰਮ ਹੀ ਸਿਰਫ ਇਹ ਹੈ ਕਿ ਸਵੇਰੇ ਉੱਠ ਕੇ ਬ੍ਰੇਕਫਾਸਟ ਕੀਤਾ, ਅਖਬਾਰਾਂ ਚੱਕੀਆਂ, ਘਰ ਦਾ ਦਰਵਾਜ਼ਾ ਮਾੜਾ ਜਿਹਾ ਖੋਲ੍ਹਿਆ, ਸੈਰ ਕੀਤੀ, ਪੈ ਗਏ, ਦੁਪਹਿਰੇ ਫਿਰ ਆਰਾਮ ਕੀਤਾ, ਦੁਪਹਿਰ ਤੀਕਰ ਫਿਰ ਉੱਠ ਕੇ ਲੰਚ ਕਰ ਲਿਆ, ਲੰਚ ਕਰਕੇ ਦੇਖ ਲਿਆ ਟੀਵੀ ਟੂਵੀ, ਮੋਬਾਈਲ ਦੇਖ ਲਿਆ, ਸੋਸ਼ਲ ਮੀਡੀਆ ਦੇਖ ਲਿਆ, ਸ਼ਾਮ ਨੂੰ ਫਿਰ ਸੈਰ ਕਰ ਲਈ, ਰੋਟੀਆਂ ਖਾਧੀਆਂ ਤੇ ਪੈ ਗਏ। ਸਮਾਜ ਨੂੰ ਉਹਨਾਂ ਨੂੰ ਕੋਈ ਦੇਣ ਨਹੀਂ, ਉਹਨਾਂ ਦੀ ਪੜ੍ਹਾਈ ਦਾ, ਉਹਨਾਂ ਦੇ ਪੈਸੇ ਦਾ ਸਮਾਜ ਨੂੰ ਨਾ ਤਾਂ ਕੋਈ ਅੱਜ ਕੋਈ ਲਾਹਾ ਸੀ, ਨਾ ਕੱਲ੍ਹ ਹੈ। ਇੱਥੋਂ ਤੱਕ ਕਿ ਉਹ ਤਾਂ ਆਪਣੇ ਗਿਆਨ ਨਾਲ ਵੀ ਲੋਕਾਂ ਨੂੰ ਲਾਹਾ ਨਹੀਂ ਦਿੰਦੇ, ਔਰ ਉਹ ਬਹੁਤ ਵੱਡੀ ਵਸੋਂ ਆ ਉਹ, ਭਾਰਤ ਦੇ ਵਿੱਚ ਵੀ ਹੈ ਤੇ ਪੰਜਾਬ ਦੇ ਵਿੱਚ ਵੀ ਹੈ, ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂ ਗਾ। ਆਮ ਤੌਰ ਤੇ ਧਰਨੇ ਮੁਜ਼ਾਹਰਿਆਂ 'ਚ ਕੌਣ ਜਾਂਦੇ ਆ? ਮਾਤੜ ਲੋਕ ਜਾਂਦੇ ਨੇ, ਕਿਸਾਨ ਜਾਂਦਾ, ਮਜ਼ਦੂਰ ਜਾਂਦਾ, ਬੇਰੁਜ਼ਗਾਰ ਜਾਂਦਾ, ਮੁਲਾਜ਼ਮ ਜਾਂਦਾ, ਔਰ ਜਿਹੜਾ ਇਹ ਉੱਪਰਲਾ ਤਬਕਾ, ਕਦੇ ਆ ਸਾਡੇ ਸਿਆਸਤਦਾਨਾਂ ਨੂੰ ਦੇਖਿਆ ਤੁਸੀਂ? ਪਾਣੀ ਦੀਆਂ ਵਿਛਾੜਾਂ ਕਦੇ 5-6 ਸਾਲਾਂ ਬਾਅਦ ਖਾ ਆਉਂਦਾ ਕਿਸੇ ਮਾਮਲੇ 'ਚ ਜਾ ਕੇ, ਔਰ ਉਹ ਵੀ ਪਹਿਲਾਂ ਗਿਣਿਆ ਮਿੱਥਿਆ ਹੀ ਹੁੰਦਾ ਇਹਨਾਂ ਦਾ ਕਿ ਅਸੀਂ ਵਿਰੋਧ ਕਰਾਂਗੇ, ਬੈਰੀਕੇਡ ਟੱਪਾਂਗੇ, ਤੁਸੀਂ ਪਾਣੀ ਦੀਆਂ ਵਿਛਾੜਾਂ ਮਾਰ ਕੇ ਸਾਨੂੰ ਅਰੈਸਟ ਕਰ ਲਿਓ, ਬਸ ਅਰੈਸਟ ਕਰਕੇ ਉਹ ਕੁਝ ਘੰਟਿਆਂ ਬਾਅਦ ਰਿਲੀਜ਼ ਕਰ ਦਿੰਦੇ ਆ। ਮਤਲਬ ਕਿ ਇੱਕ ਸਕ੍ਰਿਪਟਡ ਟਾਈਪ ਹੀ ਹੈ। ਜੇ ਤੁਸੀਂ ਕਿਸੇ ਧਰਨੇ ਨੂੰ ਕਵਰ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਦੋਂ ਇਸ਼ਾਰਿਆਂ ਦੇ ਵਿੱਚ ਹੀ ਉੱਧਰੋਂ ਮਾੜੇ ਜਿਹੇ ਬੈਰੀਕੇਡਾਂ ਤੇ ਚੜ੍ਹਦੇ ਆ, ਉਹ ਪਾਣੀ ਦੀਆਂ ਵਿਛਾੜਾਂ ਜਿਹੀਆਂ ਮਾਰ ਕੇ, ਦੂਰ ਜੇ ਖਿਲਾਰ ਕੇ, ਭਿਉਂ ਕੇ ਜੇ ਲੀਡਰਾਂ ਨੂੰ ਬੱਸਾਂ 'ਚ ਚੜ੍ਹਾ ਲੈਂਦੇ, ਬਸ ਆਹ ਇਹਨਾਂ ਦਾ ਮਾਮਲਾ, ਆਹ ਇਹਨਾਂ ਦੀ ਇੰਨੀ ਕੁ ਇਹਨਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ। ਸੋ ਇਹ ਲੋਕ, ਕੋਈ ਇਹਨਾਂ ਦਾ ਦੇਣ ਨਹੀਂ ਗਾ।
ਲੋਕ ਜੰਗਾਂ ਲੜਦੇ ਨੇ, ਸੰਘਰਸ਼ ਕਰਦੇ ਨੇ, ਆਮ ਲੋਕ, ਮਾਤੜ ਲੋਕ, ਜ਼ੁਲਮ ਦਾ ਸ਼ਿਕਾਰ ਲੋਕ। ਆਜ਼ਾਦੀ ਦੇ ਅੰਦੋਲਨ ਚੱਕ ਲਓ ਤੁਸੀਂ, ਜਦੋਂ ਜੰਗੇ ਆਜ਼ਾਦੀ ਲਈ ਲੜਾਈ ਲੜੀ ਗਈ, ਕਿਹੜੇ ਲੋਕ ਸੀਗੇ ਉਹ? ਆਮ ਮਾਤੜ ਲੋਕ ਸੀਗੇ। ਆਹ ਜਿਹੜੀਆਂ ਅੱਜ ਕਹਿੰਦੇ ਨੇ ਸਾਡਾ ਫਲਾਂ ਹੀਰੋ ਹੈ, ਜੇਲ੍ਹ ਦੇ ਵਿੱਚੋਂ ਬੁਲਬੁਲ ਦੇ ਉੱਤੇ ਉੱਡ ਕੇ ਆ ਜਾਂਦਾ ਸੀਗਾ, ਇਹਨਾਂ ਲੋਕਾਂ ਤੇ ਤਾਂ ਪਰਚਾ ਵੀ ਨਹੀਂ ਕੀਤਾ ਕਿਸੇ ਨੇ, ਬ੍ਰਿਟਿਸ਼ਰਜ਼ ਨੇ। ਇਹ ਤਾਂ ਕਹਿੰਦੇ ਰਹੇ, ਇਹਨਾਂ ਦੀਆਂ ਤਾਂ ਸਟੇਟਮੈਂਟ ਨੇ ਔਨ ਦੀ ਰਿਕਾਰਡ ਕਿ ਅਸੀਂ ਤਾਂ ਜੀ ਆਜ਼ਾਦੀ ਦੀ ਲੜਾਈ ਦੇ ਲਈ ਅਸੀਂ ਤਾਂ ਲੜਦੇ ਸੀਗੇ, ਸਾਡੇ ਤੋਂ ਭੁੱਲ ਹੋ ਗਈ। ਕੋਈ ਕਹਿੰਦਾ ਨਹੀਂ ਜੀ ਹੁਣ ਨਹੀਂ ਮੈਂ ਇਹ ਗੁਨਾਹ ਕਰੂੰਗਾ। ਕਿਤਾਬਾਂ ਦੇ ਵਿੱਚ ਪਿਆ, ਔਨ ਦੀ ਰਿਕਾਰਡ ਲਿਖਿਆ ਹੋਇਆ, ਆਪਾਂ ਕੋਈ ਮਨੋਂ ਨਹੀਂ ਬਣਾ ਕੇ ਕਹਿ ਰਹੇ। ਪਰ ਇਹ ਬਹੁਤ ਮਾੜੀ ਗੱਲ ਹੈ ਕਿਸੇ ਵੀ ਸਮਾਜ ਦੇ ਵਿੱਚੋਂ, ਮਾਸ਼ਰੇ ਦੇ ਵਿੱਚੋਂ ਉੱਥੇ ਉੱਠ ਰਹੀ ਵਿਸਲ ਬਲੋਰਿੰਗ ਜਾਂ ਉੱਥੇ ਹੋ ਰਹੀ ਲੋਕਾਂ ਦੇ ਬਾਰੇ ਗੱਲਬਾਤ, ਉਹਨੂੰ ਬੰਦ ਕਰ ਦੇਣਾ ਸਰਕਾਰ ਨੇ। ਔਰ ਪਿਛਲੇ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਦੀ ਜੇਕਰ ਕੋਈ ਪ੍ਰਾਪਤੀ ਹੈ, ਪ੍ਰਾਪਤੀ ਮੈਂ ਦੂਜੇ ਸੰਦਰਭ ਦੇ ਵਿੱਚ ਵਰਤ ਰਿਹਾ, ਇਹਨਾਂ ਦੇ ਉੱਤੇ ਸਟਾਇਰ ਦੇ ਰੂਪ ਦੇ ਵਿੱਚ, ਇਹ ਨਹੀਂ ਗਾ ਕਿ ਇਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਇਹ। ਜੇ ਕੋਈ ਪ੍ਰਾਪਤੀ ਹੈ ਤਾਂ ਉਹ ਇਹ ਹੈ ਕਿ ਇਹਨਾਂ ਨੇ ਸੰਘੀ ਨੱਪੀ ਹੈ, ਚਾਹੇ ਕੋਈ ਮਿਨੋਰਟੀ ਦੀ ਗੱਲ ਕਰਨ ਵਾਲਾ ਹੋਵੇ, ਚਾਹੇ ਕੋਈ ਉਹ ਘੱਟ ਗਿਣਤੀਆਂ ਦੇ ਬਾਰੇ ਬੋਲਣ ਵਾਲਾ ਹੋਵੇ, ਚਾਹੇ ਉਹ ਵਿਸਲ ਬਲੋਰ ਹੋਵੇ ਕੋਈ, ਚਾਹੇ ਉਹ ਕੋਈ ਚੰਗਾ ਪੱਤਰਕਾਰ ਹੋਵੇ। ਇਹਨਾਂ ਨੇ ਅਦਾਰੇ ਖਰੀਦ ਲਏ, ਜਿਹੜੇ ਅਦਾਰਿਆਂ ਕੋਲੇ ਵਧੀਆ ਪੱਤਰਕਾਰ ਸੀਗੇ, ਉਹ ਅਦਾਰੇ ਖਰੀਦ ਲਏ। ਹਾਰ ਕੇ ਲੋਕਾਂ ਨੇ ਆਪਣੇ ਮੰਚ ਸ਼ੁਰੂ ਕੀਤੇ ਔਰ ਉਹ ਮੰਚ ਇੰਨੇ ਕੁ ਫੇਮਸ ਹੋਏ, ਉਹ ਮੰਚ ਇੰਨੇ ਕੁ ਚੱਲੇ। ਅੱਜ ਤੁਸੀਂ ਅਭਿਸ਼ਾਰ ਸ਼ਰਮਾ ਦੇਖ ਲਓ, ਅੱਜ ਤੁਸੀਂ ਆਰਫਾ ਖਾਨਮ ਸ਼ੇਰਵਾਨੀ ਦੇਖ ਲਓ, ਅੱਜ ਤੁਸੀਂ ਰਵੀਸ਼ ਕੁਮਾਰ ਦੇਖ ਲਓ, ਅੱਜ ਤੁਸੀਂ ਅਜੀਤ ਅੰਜਮ ਵਰਗੇ ਬੰਦੇ ਦੇਖ ਲਓ, ਉਹਨਾਂ ਦੇ YouTube ਦੇਖੋ ਜਾ ਕੇ। ਬਿਲੀਅਨ ਦੇ ਵਿੱਚ ਸਬਸਕ੍ਰਾਈਬਰ ਨੇ ਉਹਨਾਂ ਦੇ, ਮਿਲੀਅਨ ਦੇ ਵਿੱਚ, ਮਾਫ ਕਰਨਾ, ਬਿਲੀਅਨ ਤਾਂ ਬਹੁਤ ਵੱਡੀ ਹੁੰਦੇ ਆ, ਮਿਲੀਅਨਸ ਦੇ ਵਿੱਚ, ਕਿਉਂਕਿ ਗੱਲ ਕਰ ਰਹੇ ਸੀ ਲੋਕਾਂ ਦੀ, ਗੱਲ ਕਰ ਰਹੇ ਸੀ, ਲੋਕਾਂ ਨੂੰ ਦੱਸ ਰਹੇ ਸੀਗੇ। ਇਸੇ ਕਰਕੇ ਉਹਨਾਂ ਨੂੰ ਇਹ ਥਾਵਾਂ ਮਿਲੀਆਂ, ਲੋਕਾਂ ਨੇ ਟੀਵੀ ਛੱਡ ਕੇ ਉਹਨਾਂ ਦੇ YouTube ਦੇ ਉੱਤੇ ਲੋਕ ਆ ਗਏ। ਸੋ ਕਦੇ ਵੀ ਕੋਈ ਰਾਹ ਬੰਦ ਨਹੀਂ ਹੁੰਦਾ, ਹਾਲਾਂਕਿ ਬੰਦੇ ਨੂੰ ਬਸ ਇੰਨਾ ਕਹੇ ਕਿ ਉਹਨੂੰ ਹੱਥ ਪੈਰ ਮਾਰਨੇ ਆਉਣੇ ਚਾਹੀਦੇ ਆ। ਚੰਗੀ ਗੱਲ ਹੈ ਕਿ ਸ਼ਿਵਦਾਸਨ ਹੋਰਾਂ ਦਾ, ਦੂਜੇ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹ ਸਹਿਯੋਗ ਕਰਦੇ। ਅਗਲੀ ਖਬਰ ਦੇ ਵੱਲ ਵਧੀਏ ਆਪਾਂ, ਗੱਲ ਕਰੀਏ ਖੇਡਾਂ ਦੇ ਵਿੱਚ ਲਗਾਤਾਰ ਹੋ ਰਹੀ ਖੇਡਾਂ ਦਾ ਸਿਆਸੀਕਰਨ ਦੇ ਬਾਰੇ। ਇੱਕ ਪਾਸੇ ਆਪਾਂ ਸਾਰੇ ਇਸ ਗੱਲ ਦੇ ਉੱਤੇ ਬੜੇ ਖੁਸ਼ ਹਾਂ ਕਿ ਹਾਕੀ ਨੇ ਮੱਲਾਂ ਮਾਰੀਆਂ ਨੇ ਔਰ ਇੰਗਲੈਂਡ ਨੂੰ ਹਰਾ ਦਿੱਤਾ ਆਸਟ੍ਰੇਲੀਆ ਤੋਂ ਬਾਅਦ, ਔਰ 10 ਜਣਿਆਂ ਨੇ ਹਰਾਇਆ। ਔਰ ਇਹਦੇ ਵਿੱਚ ਮੱਲ ਮਾਰਨ ਵਾਲੀ ਗੱਲ ਜਾਂ ਮਾਣ ਕਰਨ ਵਾਲੀ ਗੱਲ ਇਹ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਨੇ, ਨੌਜਵਾਨ ਨੇ, ਸਾਡੇ ਤੇ ਬੜੇ ਟੈਗ ਲਾਏ ਇਹਨਾਂ ਨੇ ਕਿ ਇਹ ਤਾਂ ਜੀ ਫਲਾਂ ਨੇ, ਤਾਂ ਫਲਾਂ ਨੇ। ਪਰ ਫਿਰ ਵੀ ਉਹ ਮੁੰਡੇ ਬਹਾਦਰ ਨੇ, ਮੁੰਡੇ ਕੁੜੀਆਂ ਜਿੰਨੇ ਵੀ ਪੰਜਾਬ ਦੇ ਨੇ, ਖਿਡਾਰੀ ਜਿੱਥੋਂ ਕਿਤੋਂ ਨੇ, ਸਾਰੇ ਸਤਿਕਾਰ ਦੇ ਪਾਤਰ ਨੇ। ਮਿਹਨਤ ਬਿਨਾਂ ਖਿਡਾਰੀ ਬਣਨਾ ਬਹੁਤ ਔਖਾ ਹੈ, ਪਰ ਸਾਨੂੰ ਮਾਣ ਆਪਣੇ ਪੰਜਾਬੀਆਂ ਦੇ, ਸਾਨੂੰ ਮਾਣ ਆਪਣੇ ਆਪ ਤੇ ਪੰਜਾਬੀ ਹੋਣ ਤੇ ਪੰਜਾਬ ਤੋਂ ਜਿਹੜੇ ਖਿਡਾਰੀ ਗਏ ਨੇ, ਸਾਡੀਆਂ ਧੀਆਂ, ਸਾਡੇ ਭਰਾ, ਉਹ ਖੇਡ ਰਹੇ ਨੇ, ਉਹਨਾਂ ਤੇ ਸਾਨੂੰ ਮਾਣ ਆ ਹਮੇਸ਼ਾ। ਹੁਣ ਭਗਵੰਤ ਮਾਨ ਜਿਹੜੇ ਕਿ ਲੰਘੇ ਦਿਨੀ ਪੈਰਿਸ ਓਲੰਪਿਕਸ ਨੂੰ ਦੇਖਣ ਜਾਣਾ ਚਾਹੁੰਦੇ ਸੀਗੇ, ਤੇ ਉਹਨਾਂ ਨੇ ਕਿਹਾ ਕਿ ਮੈਂ ਟੀਮ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਜਾਣਾ ਚਾਹੁੰਦਾ, ਪਰ ਕੇਂਦਰ ਸਰਕਾਰ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ। ਕੇਂਦਰ ਸਰਕਾਰ ਨੇ ਕਿਹਾ ਕਿ ਮੁੱਖ ਮੰਤਰੀ ਕਹਿੰਦੇ ਕਿ ਮੈਂ ਆਪਣਾ ਖਰਚਾ ਵੀ ਆਪ ਝੱਲੂੰਗਾ, ਪਰ ਇਸ ਦੇ ਬਾਵਜੂਦ ਵਿਦੇਸ਼ ਮੰਤਰਾਲੇ ਨੇ ਉਹਨਾਂ ਦੀਆਂ ਤਿਆਰੀਆਂ ਤੇ ਲੀਕ ਫੇਰ ਦਿੱਤੀ। ਮਾਨ ਨੂੰ ਡਿਪਲੋਮੈਟਿਕ ਪਾਸਪੋਰਟ, ਜੋ ਆਮ ਤੌਰ ਤੇ ਕੌਮਾਂਤਰੀ ਯਾਤਰਾ ਨੂੰ ਸੁਖਾਲਾ ਬਣਾ ਦਿੰਦਾ, ਉਹਦੇ ਤੇ ਨਾ ਹੋ ਗਈ ਸੀਗੀ। ਤੇ ਨਾ ਜਿਹੜੀ ਇਹ ਚਿੰਤਾਜਨਕ ਹੈ, ਕੋਈ ਚੰਗੀ ਗੱਲ ਨਹੀਂ ਹੈ। ਉਹਨਾਂ ਨੂੰ ਪੈਰਿਸ ਜਾਣ ਦੀ ਆਗਿਆ ਨਾ ਦੇਣਾ, ਇਹ ਖੇਡਾਂ ਦੇ ਸਿਆਸੀਕਰਨ ਵੱਲ ਸੰਕੇਤ ਵੀ ਕਰਦਾ, ਜਿੱਥੇ ਖਿਡਾਰੀਆਂ ਨੂੰ ਮਿਲਣ ਵਾਲੀ ਹੱਲਾਸ਼ੇਰੀ ਨੂੰ ਸਿਆਸੀ ਵਖਰੇਵਿਆਂ ਕਰਕੇ ਦਾਅ ਉੱਤੇ ਲਾਇਆ ਜਾ ਰਿਹਾ ਹੈ। ਹੁਣ ਜੇਕਰ ਉਹ ਉੱਥੇ ਚਲੇ ਜਾਂਦੇ, ਉਹ ਖਰਚਾ ਵੀ ਆਪ ਝੱਲਣ ਦੀ ਉਹਨਾਂ ਨੇ ਗੱਲ ਕੀਤੀ। ਦੇਖੋ, ਆਪਾਂ ਮੁੱਖ ਮੰਤਰੀ ਸਾਹਿਬ ਦੇ ਵਿਰੋਧੀ ਹੋ ਸਕਦੇ ਹਾਂ, ਉਹਨਾਂ ਦੀਆਂ ਨੀਤੀਆਂ ਦੀ ਆਲੋਚਨਾ ਕਰ ਸਕਦੇ ਹਾਂ, ਉਹਨਾਂ ਨੇ ਜਿਹੜੀ ਬਿਆਨਬਾਜ਼ੀ ਹੁੰਦੀ ਹੈ, ਜਿਹੜੀ ਕੋਈ ਚੰਗੀ ਨਹੀਂ ਹੁੰਦੀ, ਤਾਂ ਆਪਾਂ ਉਹਦੀ ਆਲੋਚਨਾ ਕਰ ਸਕਦੇ ਹਾਂ। ਪਰ ਆਪਾਂ ਇੱਥੇ ਇਹ ਤਾਂ ਨਹੀਂ ਨਾ ਕਹਿ ਸਕਦੇ ਜੇ ਕੇਂਦਰ ਨੇ ਆਹ ਕਰਤਾ ਤਾਂ ਇਹ ਚੰਗਾ ਹੈ। ਇਹ ਗਲਤ ਹੈ ਅਸਲ ਦੇ ਵਿੱਚ। ਕੇਂਦਰ ਸਰਕਾਰ ਦਾ ਇਹ ਫੈਸਲਾ ਖਿਡਾਰੀਆਂ ਦੇ ਹੌਸਲੇ ਨੂੰ ਤਾਂ ਸੱਟ ਮਾਰਦਾ ਹੀ ਹੈ, ਪਰ ਨਾਲ ਇਹ ਵੀ ਦੱਸਦਾ ਹੈ ਕਿ ਜਿੰਨੀਆਂ ਵੀ ਗਿਣਤੀਆਂ ਮਿਣਤੀਆਂ ਨੇ, ਉਹ ਕਿਸੇ ਵੀ ਮੁੱਖ ਮੰਤਰੀ ਨੂੰ, ਜੇ ਇਹ ਇਹਨਾਂ ਦੇ ਸਿਆਸੀ ਤੌਰ ਤੇ ਇਹਨਾਂ ਨੂੰ ਲੱਗਦਾ ਕਿ ਜੇਕਰ ਭਗਵੰਤ ਮਾਨ ਚਲੇ ਗਏ ਤਾਂ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਲਾਹਾ ਮਿਲ ਜਾਵੇ, ਪਰ ਇਹ ਕੋਈ ਚੰਗੀ ਪਿਰਤ ਨਹੀਂ ਹੈ। ਸਿਆਸੀ ਆਗੂਆਂ ਨੂੰ ਇਸ ਤਰ੍ਹਾਂ ਦੀ ਨਾ ਪਹਿਲਾਂ ਵੀ ਹੁੰਦੀ ਰਹੀ ਹੈ, ਪਰ ਇਹ ਲੋਕਤੰਤਰੀ ਜਾਂ ਫੈਡਰਲਿਜ਼ਮ ਦੇ ਢਾਂਚੇ ਦੇ ਨਜ਼ਰੀਏ ਦੇ ਨਾਲ ਆਪਾਂ ਦੇਖੀਏ ਤਾਂ ਕੋਈ ਵਧੀਆ ਪਿਰਤ ਨਹੀਂ ਹੈ। ਹੋਣਾ ਤਾਂ ਇਹ ਚਾਹੀਦਾ ਕਿ ਜਿਸ ਖਿੱਤੇ ਦੇ ਖਿਡਾਰੀ ਜ਼ਿਆਦਾ ਖੇਡ ਰਹੇ ਨੇ, ਜਾਂ ਜਿੱਥੋਂ ਜ਼ਿਆਦਾ ਖਿਡਾਰੀ ਆਉਂਦੇ ਨੇ, ਜਾਂ ਜੇ ਕੋਈ ਜਾਣਾ ਚਾਹੁੰਦਾ ਕੋਈ ਨੁਮਾਇੰਦਾ, ਤਾਂ ਉਹਨੂੰ ਜਾਣ ਦਿੱਤਾ ਜਾਵੇ, ਕਿਉਂਕਿ ਉਹ ਪ੍ਰੇਰਨਾ ਸਰੋਤ ਹੁੰਦਾ ਹੈ। ਮੰਨ ਲਓ ਪੰਜਾਬ ਦਾ ਖਿਡਾਰੀ ਖੇਡ ਰਿਹਾ ਤੇ ਉਹਨੂੰ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੋਈ ਵੀ ਮੁੱਖ ਮੰਤਰੀ ਕੋਈ ਹੋਰ ਹੋਵੇ, ਉਹ ਦੇਖ ਰਿਹਾ ਔਰ ਉਹ ਜਾ ਕੇ ਮੈਦਾਨ ਦੇ ਵਿੱਚ ਜਾਂ ਉਹਨਾਂ ਦੇ ਡਰੈਸਿੰਗ ਰੂਮ ਦੇ ਵਿੱਚ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਤਕੜੇ ਹੋ ਕੇ ਖੇਡੋ, ਤਾਂ ਬੰਦਾ ਸਵਾਇਆ ਹੋ ਜਾਂਦਾ, ਬੰਦਾ ਦੂਣਾ ਹੋ ਜਾਂਦਾ ਕਿ ਇਹ ਸਾਡਾ ਮੁੱਖ ਮੰਤਰੀ, ਸਾਡਾ ਨੁਮਾਇੰਦਾ, ਸਾਡਾ ਫਲਾਂ ਬੰਦਾ ਇੱਥੇ ਆਇਆ ਸਾਡੀ ਹੌਸਲਾ ਅਫਜ਼ਾਈ ਕਰਨ ਦੇ ਲਈ। ਔਰ ਇਹ ਜਿਹੜਾ ਕਰਾਊਡ ਹੁੰਦਾ, ਇਹ ਵੀ ਬਹੁਤ ਹੱਦ ਤੱਕ ਖਿਡਾਰੀਆਂ ਦੀ ਮਨੋਦਸ਼ਾ ਤੇ ਅਸਰ ਪਾਉਂਦਾ। ਮੈਂ ਇੱਕ ਖਿਡਾਰੀ ਦੀ ਇੰਟਰਵਿਊ ਪੜ੍ਹ ਰਿਹਾ ਸੀਗਾ, ਉਹਨਾਂ ਨੇ ਪ੍ਰਿੰਟ ਨੂੰ ਦਿੱਤੀ ਸੀਗੀ, ਉਹਨਾਂ ਨੇ ਕਿਸੇ ਮੈਚ ਦਾ ਜ਼ਿਕਰ ਕੀਤਾ। ਉਹ ਕਹਿੰਦੇ ਕਿ ਸਾਰੇ ਇਹ ਗੱਲ ਬਹੁਤ ਪੁਰਾਣੀ ਹੈ, 60 ਦੇ ਦਹਾਕਿਆਂ ਦੀ ਸ਼ਾਇਦ ਉਹ ਗੱਲ ਕਰ ਰਹੇ ਸੀਗੇ। ਉਹ ਕਹਿੰਦਾ ਮੈਚ ਦੇ ਵਿੱਚ ਸਾਰਾ ਜਿਹੜਾ ਸ਼ੋਰ ਸੀਗਾ,
ਉਹ ਸਾਡੇ ਵਿਰੋਧੀ ਟੀਮ ਦਾ ਵਾਲੇ ਪਾਸੇ ਸੀਗਾ, ਮਤਲਬ ਦਰਸ਼ਕਾਂ ਦੀ ਗੈਲਰੀ ਬਾਹਰ ਕਿਤੇ ਕੌਮਾਂਤਰੀ ਪੱਧਰ ਤੇ ਮੈਚ ਸੀਗਾ। ਕਹਿੰਦੇ ਜਦੋਂ ਸਾਡੀ ਬਾਲ ਅਸੀਂ ਹਾਕੀ ਲੈ ਕੇ ਸਾਡੀ ਬਾਲ ਉਹਨਾਂ ਦੇ ਗੋਲ ਪੋਸਟ ਵੱਲ ਵੱਧਦੀ ਤਾਂ ਸਟੇਡੀਅਮ ਦੇ ਵਿੱਚ ਸਨਾਟਾ ਛਾ ਜਾਂਦਾ। ਪਰ ਕਹਿੰਦੇ ਜਦੋਂ ਉਹ ਸਾਡੇ ਵੱਲ ਵੱਧਦੇ ਤਾਂ ਕੂਕਾਂ, ਤਾੜੀਆਂ, ਚੀਕਾਂ ਵੱਜਦੀਆਂ। ਪਰ ਕਹਿੰਦਾ ਉੱਥੇ ਪਾਕਿਸਤਾਨੀ ਟੀਮ ਜਿਨ੍ਹਾਂ ਨੇ ਭਾਰਤੀ ਟੀਮ ਨੂੰ ਹਰਾਇਆ ਸੀ ਇੱਕ ਕਿਸੇ ਹੋਰ ਮੁਕਾਬਲੇ ਦੇ ਵਿੱਚ ਪਹਿਲਾਂ, ਕਿਸੇ ਹੋਰ ਹਾਕੀ ਦੀ ਨਹੀਂ, ਕੋਈ ਹੋਰ ਟੀਮ, ਉਹ ਟੀਮ ਆਈ ਤੇ ਉਹਨੇ ਭਾਰਤ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਕਿ ਅਸੀਂ ਤੁਹਾਡੇ ਨਾਲ ਹੈ, ਖੇਡੋ ਤੁਸੀਂ ਤਕੜੇ ਹੋ ਕੇ। ਸੋ ਇੱਥੋਂ ਪਤਾ ਲੱਗਦਾ ਕਿ ਖੇਡਾਂ ਦੇ ਵਿੱਚ ਖੇਡਣ ਵਾਲੇ ਜਿਹੜੇ ਖਿਡਾਰੀ ਨੇ ਉਹਨਾਂ ਦੇ ਦਿਲ ਦੇ ਦਾਇਰੇ, ਉਹਨਾਂ ਦਾ ਉਹ ਕਿੰਨੇ ਰੌਸ਼ਨ ਦਿਮਾਗ ਹੁੰਦੇ ਨੇ, ਸਰਹੱਦਾਂ ਦੀ ਪਰਵਾਹ ਨਹੀਂ ਕਰਦੇ। ਜਦੋਂ ਉਹਨਾਂ ਨੂੰ ਲੱਗਦਾ ਕਿ ਯਾਰ ਸਾਡੇ ਖਿੱਤੇ, ਸਾਡੇ ਲੋਕਾਂ ਦੇ ਨਾਲ ਆ ਖੜਨਾ ਚਾਹੀਦਾ, ਉਹ ਖੜ ਜਾਂਦੇ ਨੇ। ਇਸੇ ਤਰ੍ਹਾਂ ਜੇਕਰ ਹੁਣ ਇਹ ਤਾਂ ਹੈ ਨਹੀਂ ਸੀਗਾ ਕਿ ਫਰਾਂਸੀਸੀ ਅਥਾਰਟੀ ਕੋਲੇ ਓਲੰਪਿਕ ਦੇ ਦੌਰਾਨ ਭਗਵੰਤ ਮਾਨ ਦੀ ਸਿਕਿਉਰਿਟੀ ਨਾ ਹੁੰਦੀ ਜਾਂ ਕੁਛ ਹੋਰ ਨਾ ਹੁੰਦਾ, ਪਰ ਉਹਨਾਂ ਨੂੰ ਜਿਹੜਾ ਡਿਪਲੋਮੈਟਿਕ ਪਾਸਪੋਰਟ ਚਾਹੀਦਾ ਸੀਗਾ, ਉਹਨਾਂ ਨੂੰ ਸੁਖਾਲੀ ਪਹੁੰਚ ਤੇ ਕੌਮਾਂਤਰੀ ਸਫ਼ਰ ਦੇ ਲਈ ਜਿਹੜਾ ਲੋੜੀਂਦਾ ਸੁਰੱਖਿਆ ਬੰਦੋਬਸਤ ਉਹ ਮੁਹੱਈਆ ਕਰਵਾਉਂਦਾ ਸੀਗਾ, ਤਾਂ ਉਹ ਮਤਲਬ ਜੇ ਮਿਲ ਜਾਂਦਾ ਤਾਂ ਚੰਗਾ ਹੋਣਾ ਸੀਗਾ, ਪਰ ਉਹਨਾਂ ਨੇ ਨਹੀਂ ਦਿੱਤੀ। ਇਸ ਤਰ੍ਹਾਂ ਦੀ ਮਨਜ਼ੂਰੀ ਸਪੀਕਰ ਸਾਹਿਬ ਨੂੰ ਵੀ ਨਹੀਂ ਮਿਲੀ, ਜਿਹੜੇ ਕੁਲਤਾਰ ਸਿੰਘ ਸੰਧਵਾਂ ਨੇ, ਉਹਨਾਂ ਨੂੰ ਵੀ ਇਹ ਮਨਜ਼ੂਰੀ ਕੇਂਦਰ ਸਰਕਾਰ ਨੇ ਨਹੀਂ ਦਿੱਤੀ। ਬਾਹਰ ਜਿਹੜਾ ਅਮਰੀਕਾ ਦਾ ਉਹ ਦੌਰਾ ਕਰਨਾ ਚਾਹੁੰਦੇ ਸੀਗੇ, ਉਹ ਵੀ ਇੱਕ ਸੰਦਰਭ ਦੇ ਵਿੱਚ ਆ ਰਹੇ ਸੀਗੇ। ਅਮਰੀਕਾ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਡੈਮੋਕ੍ਰੇਟਿਕ ਸਿਸਟਮ ਤੇ ਫੈਡਰਲਿਜ਼ਮ ਦੇ ਉੱਤੇ ਗੱਲਬਾਤ ਹੋਣੀ ਸੀਗੀ। ਵਿਸ਼ਵ ਭਰ ਤੋਂ ਨੁਮਾਇੰਦੇ ਆ ਰਹੇ ਨੇ ਇਸ ਮਾਮਲੇ ਬਾਰੇ, ਉਹ ਵੀ ਸ਼ਾਮਲ ਹੋਣਾ ਚਾਹੁੰਦੇ ਸੀ ਇੱਕ ਸਪੀਕਰ ਦੇ ਤੌਰ ਤੇ। ਔਰ ਕੇਰਲਾ ਦੇ ਜਿਹੜੇ ਸਪੀਕਰ ਨੇ ਜਾਂ ਹਿਮਾਚਲ ਪ੍ਰਦੇਸ਼ ਦੇ ਸਪੀਕਰ ਨੇ, ਉਹ ਵੀ ਆਉਣਾ ਚਾਹੁੰਦੇ ਸੀਗੇ, ਪਰ ਕਿਸੇ ਨੂੰ ਵੀ ਇਹ ਜਿਹੜੀ ਮਨਜ਼ੂਰੀ ਆ ਉਹ ਨਹੀਂ ਦਿੱਤੀ ਗਈ। ਸੋ ਪਤਾ ਲੱਗਦਾ ਹੈ ਕਿ ਜਿੱਥੇ ਇਹ ਇੱਕ ਤਰੀਕੇ ਨਾਲ ਸਿਆਸਤ ਤੋਂ ਪ੍ਰੇਰਿਤ ਆ, ਉੱਥੇ ਇਹ ਵੀ ਆ ਕਿ ਜਿਹੜੇ ਐਥਲੀਟ ਮਿਹਨਤ ਕਰਦੇ ਨੇ, ਸਖਤ ਮਿਹਨਤ ਕਰਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਮੌਕੇ ਤੇ ਉਹਨਾਂ ਦੀ ਇਸ ਹੌਸਲਾ ਅਫਜ਼ਾਈ ਤੋਂ ਇਨਕਾਰ ਕਰਨਾ, ਉਹ ਕੋਈ ਖਿਡਾਰੀਆਂ ਦੇ ਹਿੱਤ ਦੇ ਵਿੱਚ ਵੀ ਨਹੀਂ ਹੈ, ਜਿਹੜੇ ਕੌਮਾਂਤਰੀ ਪੱਧਰ ਦੇ ਉੱਤੇ ਭਾਰਤ ਦੀ ਇਸ ਵੇਲੇ ਪ੍ਰਤੀਨਿਧਤਾ ਕਰ ਰਹੇ ਨੇ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ, ਕੈਨੇਡਾ ਤੋਂ।